असलामुअलैकुम। ईद का दूसरा दिन चढ़ पिया वे ते धंधे असी अपने लग गए आ। अज असी याहिया का डिनर करन जाना सी कि याहिया की बर्थडे का डिनर करना है, पर इत्थे सारे रेस्टोरेंट 2 दिन लिए बंद ने। तो इस तो फिर असी घर ही हुण खाना बना रहे हैं कि चलो भी घर ही पका के खाओ, रोटी तो खानी है। तो अज बन रहा है बकरे का गोश्त, जड़ा टमाटर वाला गोश्त होंदा है। शायद तुसीं कदी खाधा होवे। मैं कोशिश करांगी कि मैं नाल ला देवां थोड़े टुकड़े जोड़ के कि सादा टमाटर पा के गोश्त बनदा बड़ा मज़ेदार बकरे दा। ते नाल बन रहा है पंजाबी पुलाव। पंजाबी इकट्ठे होण ते पुलाव ना खाना हो नहीं सकदा। ते नाल बन रहा कोरमा। तो ये 3 चीज़ां बन रही ने। ते बस किचन च शदीद खलारा हले पिया वे। मैं तुहानूं दिखानी नहीं आ क्योंकि नाश्ते खत्म होए ने ते नालों नाल असीं खाण दा काम शुरू करन लगे आ। तो चलो भी लगने फिर अस अपने धंधे। ए देख लो जी, बकरे का गोश्त धो के रखे है। 2 किलो आटा गुनण वाला पिया है, यह मैं गुनना वे। ते नाल है जड़ा दही आया वे और यह पकनी है चिकन हले धोनी है, जड़ा कौरमा बनना वे। तो प्याज मैं कट्टन लगी हाँ। तो बस शदीद किस्म का साड़ा काम खिल रहा होया वे। कौरमा मसाला भी पिया वे। बस हुण असी कुकिंग शुरू करांगे अपनी। आयल ਨੂੰ ਗਰਮ ਕਰਕੇ ਅਸੀਂ ਗੋਸ਼ਤ ਉਹਦੇ ਵਿੱਚ ਪਾ ਦੇਵਾਂਗੇ। ਉਸ ਤੋਂ ਬਾਅਦ ਗੋਸ਼ਤ ਨੂੰ ਥੋੜ੍ਹਾ ਜਿਹਾ ਅਸੀਂ ਹਿਲਾ ਕੇ ਢੱਕਣ ਰੱਖ ਦੇਵਾਂਗੇ। ਫਿਰ ਢੱਕਣ ਚੁੱਕਾਂਗੇ, ਗੋਸ਼ਤ ਨੇ ਥੋੜ੍ਹਾ ਜਿਹਾ ਪਾਣੀ ਛੱਡ ਦਿੱਤਾ ਹੋਏਗਾ, ਅਸੀਂ ਉਹਦੇ ਵਿੱਚ ਲਸਣ ਦੇ ਜਵੇ ਸੁੱਟ ਦੇਵਾਂਗੇ ਅਤੇ ਨਾਲ ਹੀ ਅਸੀਂ ਨਮਕ ਪਾ ਦੇਵਾਂਗੇ ਹਸਬੇ ਜ਼ਾਇਕਾ। ਜਿੰਨਾ ਤੁਸੀਂ ਨਮਕ ਖਾਂਦੇ ਹੋ ਪਾ ਕੇ ਔਰ ਥੋੜ੍ਹਾ ਜਿਹਾ ਇਹਨੂੰ ਹਿਲਾ ਕੇ ਔਰ ਫਿਰ ਇਹਨੂੰ ਗਲਣ ਵਾਸਤੇ ਹਲਕੀ ਅੱਗ 'ਤੇ ਰੱਖ ਦੇਵਾਂਗੇ। ਗੋਸ਼ਤ ਆਪਣੇ ਪਾਣੀ ਵਿੱਚ ਹੀ ਗਲੇਗਾ। ਇਹਨੂੰ ਬਸ ਢੱਕਣ ਦੇ ਦੇਵਾਂਗੇ, ਆਹਿਸਤਾ ਆਹਿਸਤਾ ਗਲਦਾ ਰਹੇਗਾ। ਨਾਲ ਅਸੀਂ ਟਮਾਟਰ ਦੀ ਕਟਿੰਗ ਕਰ ਲੈਂਦੇ ਹਾਂ। ਬੜੇ ਸੋਹਣੇ ਲਾਲ ਲਾਲ ਟਮਾਟਰ ਨੇ ਅਤੇ ਟਮਾਟਰ ਅਸੀਂ 2-2 ਹਿੱਸੇ ਕਰਕੇ ਉੱਪਰ ਰੱਖ ਦਿੱਤੇ ਨੇ। ਅਤੇ ਚਲੋ ਜੀ ਉੱਪਰ ਢੱਕਣ ਰੱਖ ਦੇਵੋ। ਟਮਾਟਰ ਖਾਸੇ ਗਲ ਗਏ ਨੇ ਅਤੇ ਹੁਣ ਅਸੀਂ ਇਹਦੇ ਉੱਤੇ ਪਾ ਦਾਂਗੇ ਲਾਲ ਮਿਰਚ ਹਸਬੇ ਜ਼ਾਇਕਾ ਅਤੇ ਉੱਪਰੋਂ ਢੱਕ ਦੇਵਾਂਗੇ। ਟਮਾਟਰ ਵਾਲਾ ਗੋਸ਼ਤ ਤਿਆਰ ਹੈ। ਬਸ ਹੁਣ ਇਹਨੂੰ ਦੇਖੋ ਆਇਲ ਛੱਡ ਦਿੱਤਾ ਵੇ। बहुत ईजी है बनाना, भी बहुत ईजी रेसिपी है। कोई ज़्यादा ये मसाले नहीं जाएंगे सवाए नमक और मिर्च के। तो हम असी थोड़ा जहा ये पावे हरी मिर्च तो अदरक। लो जी हरी मिर्च और अदरक किया और 2 मिनट असी लावे दम पे और फिर असी चुल्हा बंद कर देवांगे। तो गर्मा गर्म टमाटर वाला गोश्त तैयार है। तो मैं तुहानूं इहदी तफसील भी तुहानूं दसांगी। बचपन की मोहब्बत को दिल से न जुदा करना, जब याद मेरी आए मिलने की दुआ करना। तो लो बई बचपन दी यादां अज असीं फिर ताज़िया कर लईआं ने। मुस्तफा ही बंद करके जाना। ਤੇ ਅੱਜ ਅਸੀਂ ਮੈਂ ਉਹ ਗੋਸ਼ਤ ਬਣਾਇਆ ਜਿਹੜੇ ਸਾਡੇ ਘਰ ਵਿੱਚ ਬਣਦਾ ਹੁੰਦਾ ਸੀ। ਹੁਣ ਤਾਂ ਬਹੁਤ ਮਸਾਲੇ ਆ ਗਏ ਨੇ, ਬੜੀ ਬੜੀਆਂ ਅੱਛੀਆਂ ਰੈਸਪੀਜ਼ ਆ ਗਈਆਂ ਨੇ। ਬਹੁਤ ਜ਼ਿਆਦਾ ਇੰਨਾ ਫੂਡ ਦੇ ਹਵਾਲੇ ਦੇ ਨਾਲ ਇੰਨਾ ਕੁਛ ਆ ਗਿਆ ਵੇ ਕਿ ਤੁਸੀਂ ਕੋਈ ਚੈਨਲ ਚੁੱਕ ਕੇ ਦੇਖੋ, ਤੁਸੀਂ YouTube 'ਤੇ ਚਲੇ ਜਾਓ, ਤੁਸੀਂ ਕਿਸੇ ਵੀ ਫੋਰਮ 'ਤੇ ਚਲੇ ਜਾਓ, ਵੀ ਤੁਹਾਨੂੰ ਹਰ ਚੀਜ਼ ਦੀ ਰੈਸਿਪੀ ਵੀ ਮਿਲ ਜਾਏਗੀ। ਤਾਂ ਇੱਕ ਤੋਂ ਇੱਕ ਚੀਜ਼ਾਂ। ਪਰ ਉਹ ਜ਼ਮਾਨਾ ਜਿਹੜਾ ਨਾਯਾਬ ਜ਼ਮਾਨੇ ਸਨ, ਜਿਹੜੇ ਸਾਡੇ ਜ਼ਮਾਨੇ ਸਨ, ਸਾਦੀ ਸਾਦੀ ਆਲੂ ਗੋਸ਼ਤ ਤੇ ਸਾਦਾ ਪੁਲਾਓ ਬਣਦਾ ਹੁੰਦਾ ਸੀ ਤੇ ਸਾਦੀ ਮੁਰਗੀ ਦਾ ਸਾਲਨ, ਸਾਦੀ ਸਾਦੀ ਚੀਜ਼ਾਂ ਪੱਕਦੀਆਂ ਸਨ। ਤੇ ਸਾਡੇ ਘਰ ਮੇਰੇ ਅੱਬੂ ਅੱਲਾ जन्नत नसीब करे, ਅੱਜ ਮੈਨੂੰ ਬਹੁਤ ਯਾਦ ਆਏ ਤਦੇ ਮੈਂ ਬਚਪਨ ਦੀ ਮੁਹੱਬਤ ਕੋ ਦਿਲ ਸੇ ਨਾ ਜੁਦਾ ਕਰਨਾ ਗਾਇਆ ਕਿ ਮੈਨੂੰ ਅੱਜ ਬੜੇ ਯਾਦ ਆਇਆ ਕਿ ਉਹਨਾਂ ਦਾ ਫੇਵਰਟ ਗੋਸ਼ਤ ਹੁੰਦਾ ਸੀ ਇਹ। ਛੁੱਟੀ ਵਾਲੇ ਦਿਨ ਸਾਡੇ ਘਰ ਜ਼ਿਆਦਾਤਰ ਇਸ ਤਰ੍ਹਾਂ ਬਣਦਾ ਹੁੰਦਾ ਸੀ। ਅੱਬੂ ਨੇ ਕਹਿਣਾ ਟਮਾਟਰਾਂ ਵਾਲਾ ਗੋਸ਼ਤ ਬਣਾਓ। ਤੇ ਉਹ ਟਮਾਟਰ ਸਿਰਫ ਟਮਾਟਰ ਪੈਂਦੇ ਨੇ, ਥੋੜ੍ਹਾ ਜਿਹਾ ਲਸਣ, ਪਿਆਜ਼ ਵਗੈਰਾ ਨਹੀਂ ਪੈਂਦਾ। ਟਮਾਟਰ ਪਾ ਕੇ ਇਸ ਤਰ੍ਹਾਂ ਬਣਾਉਣਾ, ਇੰਨਾ ਮਜ਼ਾ ਆਉਣਾ। ਉਹ ਜ਼ਮਾਨਾ ਐਸਾ ਸੀ ਕਿ ਬਾਅਦ ਦਫਾ ਹਰੀ ਮਿਰਚ ਤਾਜ਼ੀ ਨਹੀਂ ਮਿਲਦੀ ਸੀ, ਬਾਜ਼ਾਰ ਦੂਰ ਹੁੰਦੇ ਸਨ ਅਤੇ ਮਿਲ ਜਾਣੀ ਹਰੀ ਮਿਰਚ ਪਾਣੀ, ਫਿਰ ਹਰੀ ਮਿਰਚ ਦਾ ਅਤੇ ਆਪਣਾ ਹੀ ਜ਼ਾਇਕਾ ਅਤੇ ਉਹ ਕਰਨਾ। ਅਤੇ ਅੱਬੂ ਨੇ ਕਹਿਣਾ ਟਮਾਟਰਾਂ ਵਾਲਾ ਗੋਸ਼ਤ। ਸਾਡੇ ਘਰ ਜ਼ਿਆਦਾਤਰ ਟਮਾਟਰ ਵਾਲਾ ਗੋਸ਼ਤ, ਛੁੱਟੀ ਹੋਵੇ, ਬਕਰਾ ਈਦ ਹੁੰਦੀ ਸੀ ਇਸ ਤਰ੍ਹਾਂ, ਅਤੇ ਟਮਾਟਰ ਵਾਲਾ ਗੋਸ਼ਤ ਬਹੁਤ ਸ਼ੌਕ ਨਾਲ ਖਾਧਾ ਜਾਂਦਾ ਸੀ। ਇੱਕ ਗੋਸ਼ਤ ਇਸ ਤਰ੍ਹਾਂ ਵੀ ਹੁੰਦਾ ਵੇ ਕਿ ਲਸਣ ਪਿਆਜ਼ ਔਰ ਪਾ ਕੇ ਸਾਰਾ ਉਹ ਭੁੰਨੀ ਦਾ ਵੇ। ਉਹ 'ਚ ਹਲਦੀ ਵੀ ਜਾਂਦੀ ਹੈ, ਨਮਕ ਸਾਰੇ, ਲੇਕਿਨ ਇਹਦੇ ਵਿੱਚ ਹਲਦੀ ਵੀ ਨਹੀਂ ਜਾਂਦੀ, ਪਿਆਜ਼ ਵਗੈਰਾ ਨਹੀਂ ਜਾਂਦੇ, ਸਿਰਫ ਲਾਲ ਮਿਰਚਾਂ
ਨਮਕ ਤੇ ਟਮਾਟਰ, ਇਹ ਤਿੰਨ ਚੀਜ਼ਾਂ ਪਾ ਕੇ ਬਣਦਾ ਸੀ। ਮੈਨੂੰ ਅੱਜ ਮੇਰੇ ਅੱਬੂ ਬਹੁਤ ਯਾਦ ਆਏ, ਉਹਨਾਂ ਦੀ ਫੇਵਰੇਟ ਡਿਸ਼ ਸੀ। ਤੇ ਇਸ ਤਰ੍ਹਾਂ ਅਸੀਂ ਬਚਪਨ ਦੀਆਂ ਆਪਣੀਆਂ ਜਿਹੜੀਆਂ ਚੀਜ਼ਾਂ ਨੇ ਸਾਡੀ ਮੈਮੋਰੀਜ਼ ਵਿੱਚ, ਸਾਡੇ ਹਾਫਜ਼ਿਆਂ ਵਿੱਚ ਚੀਜ਼ਾਂ ਮਹਿਫੂਜ਼ ਨੇ, ਤੇ ਅਸੀਂ ਫਿਰ ਉਹਨਾਂ ਨੂੰ ਕੀ ਕਹਿੰਦੇ ਨੇ ਯਾਦ ਕਰਦੇ ਰਹਿੰਦੇ ਹਾਂ। ਨਾਲ ਨਾਲ ਕੁਕਿੰਗ ਵੀ ਚੱਲਦੀ ਏ, ਨਾਲ ਨਾਲ ਉਹਨਾਂ ਦੀਆਂ ਯਾਦਾਂ ਵੀ ਸਾਡੇ ਜ਼ਿਹਨ 'ਚ ਆਉਂਦੀਆਂ ਨੇ, ਤੇ ਨਾਲ ਨਾਲ ਅਸੀਂ ਹੱਸਦੇ ਖੇਡਦੇ ਵੀ ਹਾਂ, ਗੱਲਾਂ ਵੀ ਕਰ ਰਹੇ ਹਾਂ। ਮੁਸਤਫਾ ਬਾਰ-ਬਾਰ ਆ ਰਿਹਾ ਤੇ ਬਾਰ-ਬਾਰ ਜਾ ਰਿਹਾ, ਤੇ ਸਭ ਨੂੰ ਪਤਾ ਚੱਲ ਗਿਆ ਕਿ ਮੁਸਤਫਾ ਸਾਹਿਬ ਆਏ ਹੋਏ ਨੇ। ਮੁਸਤਫਾ ਨੂੰ ਕਿਤੇ ਸਕੂਨ ਨਹੀਂ ਹੈ। ਮੁਸਤਫਾ ਜਿਹੜਾ ਵੇ ਖੂਬ ਮਸਤੀਆਂ ਕਰ ਰਿਹਾ। ਘਰ 'ਚ ਰੌਣਕ ਹੀ ਬੱਚਿਆਂ ਦੀ ਵਜ੍ਹਾ ਦੇ ਨਾਲ ਹੁੰਦੀ। ਬਹਰਹਾਲ ਇਹ ਵੀ ਹੁਣ ਅਸੀਂ ਬੜਾ ਸ਼ਦੀਦ ਕਿਸਮ ਦਾ, ਮੈਂ ਥੱਕ ਗਈ ਹਾਂ, ਗੋਸ਼ਤ ਬਣਾ ਕੇ ਆ ਗਈ ਹਾਂ। ਨਾਲ ਨਾਲ ਤੁਹਾਨੂੰ ਦੱਸਿਆ ਸੀ ਕਿ ਸਾਡੇ ਜਿਹੜਾ ਮੁਸਤਫਾ ਇਸੇ ਨਹੀਂ ਬੇਟੇ, ਪਿਆਰਾ ਬੇਟਾ ਹੈ ਨਾ ਮੇਰਾ, ਤੇ ਨਾਲ ਨਾਲ ਅਸੀਂ ਜਿਹੜਾ ਕੋਰਮਾ ਬਣ ਰਿਹਾ, ਨਾਲ ਪਲਾਓ ਬਣ ਰਿਹਾ ਪੰਜਾਬੀ, ਤੇ ਅੱਜ ਅਸੀਂ ਦੀ ਜਿਹੜੀ ਹੈ ਨਾ ਬਰਥਡੇ ਦੀ ਖਾਣਾ ਖਾਣਾ ਸਾਰਿਆਂ ਨੇ ਮਿਲ ਕੇ, ਪੂਰੀ ਫੈਮਿਲੀ ਅਸੀਂ ਇਕੱਠੇ ਹੋਏ ਹਾਂ। ਸੋਚਿਆ ਕਿ ਬਸ ਖਾਣੇ ਦਾ ਮਸਲਾ ਨਹੀਂ ਹੁੰਦਾ, ਇਹ ਹੁੰਦਾ ਕਿ ਫੈਮਿਲੀ ਸਿਸਟਮ, ਜੁਆਇੰਟ ਫੈਮਿਲੀ ਸਿਸਟਮ, ਕਿ ਆਪਣਿਆਂ ਨੂੰ ਪਿਆਰ ਦੇਣਾ, ਆਪਣਿਆਂ ਨਾਲ ਮਿਲ ਕੇ ਰਹਿਣਾ, ਆਪਣਿਆਂ ਨੂੰ ਦੁੱਖ ਤਕਲੀਫ 'ਚ ਪੁੱਛਣਾ, ਖੁਸ਼ੀ 'ਚ ਯਾਦ ਰੱਖਣਾ, ਇਹ ਸਭ ਤੋਂ ਬਿਹਤਰੀਨ ਚੀਜ਼ ਹੈਗੀ। ਖਾਣਾ ਤਾਂ ਹਰ ਕੋਈ ਖਾਂਦਾ ਹੀ ਆਪਣੇ ਘਰ ਵਿੱਚ, ਤੇ ਇਹ ਅਲਹਮਦੁਲਿਲਾ ਅਲਹਮਦੁਲਿਲਾ ਅੱਲਾਹ ਤਾਲਾ ਦਾ ਸ਼ੁਕਰ ਹੈ ਅਲਹਮਦੁਲਿਲਾ ਕਿ ਰਵਾਇਤ ਅਸੀਂ ਬਰਕਰਾਰ ਰੱਖੀਆਂ ਹੋਈਆਂ ਨੇ ਹਲੇ ਆਪਣੀਆਂ, ਕਿ ਈਦ ਤਿਉਹਾਰ 'ਤੇ ਵੀ ਭੈਣਾਂ ਭਰਾ ਇਕੱਠੇ ਹੋਣ ਤੇ ਇੱਕ ਦੂਸਰੇ ਦੇ ਨਾਲ ਮਿਲ ਕੇ ਖੁਸ਼ੀਆਂ ਮਨਾਈਆਂ ਜਾਣ। ਤੇ ਬਸ ਹੁਣ ਵੀ ਮੈਂ ਠੱਪਣ ਲੱਗੀ ਹਾਂ, ਕੱਪੜੇ ਜਿਹੜੇ ਧੁਲ ਕੇ ਆਏ ਨੇ ਬੱਚਿਆਂ ਦੇ, ਤੇ ਉਹ ਕਰਕੇ ਤੇ ਉਸ ਤੋਂ ਬਾਅਦ ਇੱਕ ਕੱਪ ਬਣਾਵਾਂਗੀ ਚਾਹ, ਤੇ ਫਿਰ ਉਸ ਤੋਂ ਬਾਅਦ ਹੁਣ ਰੋਜ਼ੇ ਮੁੱਕ ਗਏ ਨੇ। ਹਾਂ, ਇਹ ਤਾਂ ਦੱਸੇ ਹੀ ਨਹੀਂ ਤੁਹਾਨੂੰ। ਹੁਣ ਲੱਤ ਮੈਂ ਉੱਪਰ ਕਰ ਲਈ, ਬੜੀ ਸ਼ਦੀਦ ਕਿਸਮ ਦੀ ਦਰਦ ਕਰ ਰਹੀ ਕਿ ਹੁਣ ਰੋਜ਼ੇ ਮੁੱਕ ਗਏ ਨੇ। ਹੁਣ ਤੇ ਉਜ਼ਮਾ ਸੁਣ ਲਓ ਬਈ, ਉਜ਼ਮਾ ਕਿ ਹੁਣ ਸਾਡੇ ਜਿਹੜੀ ਹੈ ਨਾ ਸ਼ੁਰੂ ਹੋ ਜਾਣਗੇ ਗਾਣੇ ਛਾਣੇ, ਨਾਲ ਨਾਲ ਅਸੀਂ ਗਾਣੇ ਵੀ ਗਾਉਂਦੇ ਰਵਾਂਗੇ, ਤੇ ਅਸੀਂ ਜਿਹੜਾ ਨਾ ਆਪਣਾ ਗੁਲੂਕਾਰੀ ਦਾ ਮੁਜ਼ਾਹਰਾ ਵੀ ਕਰਦੇ ਰਵਾਂਗੇ। ਤੇ ਸ਼ਬੀਰ ਹੁਸੈਨ ਸਾਹਿਬ ਦਾ ਵੀ ਬਹੁਤ ਬਹੁਤ ਸ਼ੁਕਰੀਆ ਕਿ ਉਹਨਾਂ ਨੇ ਇਹਦੀ ਮੁਬਾਰਕਬਾਦ ਉਹਨਾਂ ਨੂੰ ਦਿੱਤੀ। ਉਹਨਾਂ ਨੇ ਕਿਹਾ ਮੈਂ ਤੁਹਾਡਾ ਬਲੌਗ ਦੇਖ ਲਿਆ ਤੇ ਬਹੁਤ ਤੁਸੀਂ ਬੜੇ ਖੁਸ਼ ਹੋ, ਬੜੇ ਹੈਪੀ ਹੋ, ਬੱਚੇ ਆਏ ਨੇ, ਤੁਸੀਂ ਬੜੀ ਖੁਸ਼ੀ ਹੋਈ, ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਤੋਂ ਮੈਨੂੰ ਅੱਛਾ ਲੱਗਦਾ ਵੇ ਕਿ ਤੁਸੀਂ ਮੇਰੇ ਨਾਲ ਜੁੜ ਗਏ ਹੋ। ਸ਼ਬੀਰ ਹੁਸੈਨ ਸਾਹਿਬ, ਉਜ਼ਮਾ, ਫਿਰ ਨੌਰੀਨ ਦੇਖਦੇ ਨੇ ਮੈਨੂੰ, ਉਹ ਬੜੀ ਬਾਕਾਇਦਗੀ ਦੇ ਨਾਲ ਕਮੈਂਟ ਕਰਦੇ ਨੇ, ਉਹਨਾਂ ਦਾ ਮੈਂ ਸ਼ੁਕਰੀਆ ਅਦਾ ਕਰਨੀ ਆ। ਲਾਈਬਾ, ਮਲਾਇਕਾ, ਸੌਲਤ ਹੁਸੈਨ ਜੋ ਦੇਖਦੇ ਨੇ, ਕਮੈਂਟ ਕਰਦੇ, ਮੈਨੂੰ ਬੜਾ ਚੰਗਾ ਲੱਗਦਾ ਵੇ। ਇਸ ਤਰ੍ਹਾਂ ਲੱਗਦਾ ਕਿ ਤੁਸੀਂ ਮੇਰੇ ਨਾਲ ਹੀ ਜੁੜੇ ਹੋ। ਬਹਰਹਾਲ ਮੇਰੀ ਵੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਨਾਲ ਲੈ ਕੇ ਚੱਲਾਂ। ਤੇ ਹੁਣ ਵੀ ਚਲੋ ਚੱਲ ਮੁਨਸ਼ੀ ਬੰਦੇ ਅਲੀ ਇੱਕ ਡਰਾਮਾ ਆਉਂਦਾ ਸੀ ਨਾ, ਉਹਦੇ ਕਹਿੰਦੇ ਮੁਨਸ਼ੀ ਬੰਦੇ ਅਲੀ ਚੱਲ ਵੀ ਕਰ ਆਪਣੇ ਕੰਮ, ਤੇ ਹੁਣ ਅਸੀਂ ਆਪਣੇ ਕੰਮ ਧੰਦੇ ਬਾਕੀ ਦੇ ਨਿਪਟਾਈਏ, ਤੇ ਫਿਰ ਤੁਹਾਡਾ ਮਿਲਨੇ ਆ। ਬੱਚੇ ਆਉਣ ਵਾਲੇ ਨੇ, ਰਾਫੇ ਹੋਰੀ ਪਹੁੰਚਣ ਵਾਲੇ ਨੇ, ਤੇ ਫਿਰ ਇੱਥੇ ਉਦਮ ਮੱਚ ਜਾਣਾ। ਉਦਮ ਤੇ ਖੈਰ ਪਹਿਲੇ ਹੀ ਮਚਿਆ ਹੋਇਆ ਵੇ, ਕੋਈ ਗੱਲ ਨਹੀਂ ਵੀ, ਕੋਈ ਗੱਲ ਨਹੀਂ, ਬੱਚਿਆਂ ਦੀਆਂ ਰੌਣਕਾਂ ਨੇ। ਤੇ ਫਿਰ ਮਿਲਨੇ ਆ। ਅੱਲਾ ਹਾਫਿਜ਼ ਤੇ ਰੱਬ ਰਾਖਾ।